ਪੰਜਾਬੀ ਰੇਡੀਓ ਯੂਐਸਏ ਦੇ ਸਾਰੇ ਹੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜੁੜੇ ਦਰਸ਼ਕਾਂ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਮੈਂ ਹਾਂ ਪ੍ਰਵੀਨ ਸ਼ਰਮਾ। ਮੀਡੀਆ ਦਾ ਕੰਮ ਸਿਰਫ ਟੀਆਰਪੀ ਵਾਲੀਆਂ ਖਬਰਾਂ ਤੇ ਬੋਲਣਾ ਹੀ ਨਹੀਂ ਹੁੰਦਾ। ਮੀਡੀਆ ਵਿਸਲ ਬਲੋਅਰ ਹੁੰਦਾ। ਵਿਸਲ ਬਲੋਅਰ ਦਾ ਮਤਲਬ ਸਮਾਜ ਦੇ ਨਾਲ ਸਰੋਕਾਰ ਰੱਖਦੀਆਂ ਖਬਰਾਂ ਤੇ ਬੋਲਣਾ, ਲਿਖਣਾ, ਉਹਨਾਂ ਤੇ ਪ੍ਰਤੀਕਿਰਿਆ ਦੇਣੀ ਵੀ ਮੀਡੀਆ ਦਾ ਫਰਜ਼ ਹੈ। ਬਹੁਤ ਵੱਡੀ ਖਬਰ ਜਿਹੜੀ ਕਿ ਇੱਕ ਪੰਜਾਬ ਦੇ ਨਾਮੀ ਟੀਵੀ ਚੈਨਲ ਦੇ ਨਾਲ ਜੁੜੀ, ਉਸ ਟੀਵੀ ਚੈਨਲ ਦਾ ਨਾਮ ਵੀ ਦੱਸਾਂਗੇ। ਉਹਦੇ ਨਾਲ ਜੁੜੀ ਖਬਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਗੁਰਬਾਣੀ ਕੀਰਤਨ ਨਾਲ ਜਾ ਜੁੜੀਆਂ ਚੀਜ਼ਾਂ, ਸਿੱਖ ਇਤਿਹਾਸ ਦੇ ਨਾਲ ਜਾ ਜੁੜੀਆਂ ਚੀਜ਼ਾਂ। ਪਰ ਕਮਾਲ ਦੀ ਗੱਲ ਹੈ ਕਿ ਜੋ ਮੀਡੀਆ ਦੇ ਵਿਚਲਾ ਸਾਇਲੈਂਟ ਸੀਗਾ, ਜੋ ਸਨਾਟਾ ਸੀ, ਜੋ ਚੁੱਪੀ ਸੀ, ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਬਿਆਨ ਕਰ ਗਈ। ਸੁੰਦਰਤਾ ਮੁਕਾਬਲੇ ਤੋਂ ਚੱਲੀ ਗੱਲ ਦਰਬਾਰ ਸਾਹਿਬ ਤੱਕ ਜਾ ਪੜੀ, ਪਰ ਕਿਸੇ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਜੀ ਹਾਂ, ਗੱਲਬਾਤ ਕਰ ਰਹੇ ਹਾਂ ਇੱਕ ਪੰਜਾਬ ਦੇ ਨਾਮੀ ਟੀਵੀ ਚੈਨਲ ਜਿਸ ਦਾ ਨਾਮ ਪੀਟੀਸੀ ਦੱਸਿਆ ਜਾਂਦਾ ਹੈ, ਉਹਦੇ ਵੱਲੋਂ ਇੱਕ ਸੁੰਦਰਤਾ ਮੁਕਾਬਲਾ ਕਰਵਾਇਆ ਜਾਂਦਾ ਹੈ। ਉਸੇ ਮੁਕਾਬਲੇ ਦੇ ਵਿੱਚ ਦੋਸ਼ ਲੱਗਦੇ ਨੇ ਕਿ ਕੁੜੀਆਂ ਨੂੰ ਕਥਿਤ ਤੌਰ ਤੇ ਬੰਦੀ ਬਣਾਇਆ ਜਾਂਦਾ ਹੈ, ਵੱਡੇ ਵੱਡੇ ਹੋਟਲਾਂ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਉਹਨਾਂ ਦੇ ਨਾਲ ਬੁਰਾ ਸਲੂਕ ਕੀਤਾ ਜਾਂਦਾ, ਉਹਨਾਂ ਨੂੰ ਜਿਸਮਾਨੀ ਸ਼ੋਸ਼ਣ ਕੀਤਾ ਜਾਂਦਾ ਔਰ ਜਿਸਮਾਨੀ ਵੇਚਣ ਜਾਂ ਉਹੋ ਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਉਹਨਾਂ ਦੇ ਨਾਲ, ਉਹੋ ਜਿਹੀਆਂ ਕਹਾਣੀਆਂ ਘੜੀਆਂ ਜਾਂਦੀਆਂ ਕਿ ਉਹਨਾਂ ਨੂੰ ਜਿਸਮਾਨੀ ਤੌਰ ਤੇ ਮਜਬੂਰ ਕੀਤਾ ਜਾਂਦਾ ਹੈ ਕਿਸੇ ਗੈਰ ਮਰਦਾਂ ਦੇ ਨਾਲ ਸੌਣ ਦੇ ਲਈ। ਇੱਥੋਂ ਤੱਕ ਵੀ ਚੀਜ਼ਾਂ ਗਈਆਂ ਨੇ। ਕਿਵੇਂ ਗਈਆਂ ਨੇ, ਕਿੱਥੋਂ ਗਈਆਂ ਨੇ, ਇਸ ਰਿਪੋਰਟ ਦੇ ਵਿੱਚ ਜ਼ਿਕਰ ਕਰਦੇ ਹਾਂ। ਅੱਜ ਪੰਜਾਬੀ ਦੇ ਬਹੁਤ ਵੱਡੇ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਖਬਰ ਛਾਪੀ ਹੈ ਜਿਸ ਦੇ ਵਿੱਚ ਇਹ ਸਾਰੀਆਂ ਜੋ ਚੀਜ਼ਾਂ ਨੇ ਉਹਨਾਂ ਦਾ ਮਜ਼ਮੂਨ ਹੈ, ਤੇ ਉਹ ਮਜ਼ਮੂਨ ਕੀ ਕਹਿੰਦਾ ਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪੀਟੀਸੀ ਟੀਵੀ ਵੱਲੋਂ ਕਰਵਾਇਆ ਜਾਂਦਾ ਹੈ ਇੱਕ ਮਿਸ ਪੰਜਾਬਣ ਮੁਕਾਬਲਾ। ਉਹਦੇ ਵਿੱਚ ਇੱਕ ਕੁੜੀ ਨੇ ਹਿੱਸਾ ਲਿਆ। ਉਸ ਕੁੜੀ ਨੂੰ ਬੰਦੀ ਬਣਾਉਣ ਦੇ ਦੋਸ਼ਾਂ, ਸ਼ੋਅ ਦੇ ਵਿੱਚ ਹਿੱਸਾ ਲੈ ਰਹੀਆਂ ਲੜਕੀਆਂ ਦੇ ਕਥਿਤ ਜਿਸਮਾਨੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਜਾਂਦਾ ਨੈਂਸੀ ਘੁੰਮਣ ਨੂੰ, ਤੇ ਉਹ ਪੁਲਿਸ ਦੀ ਗਿਰਫਤ ਤੋਂ ਬਾਹਰ ਦੱਸੀ ਗਈ ਹੈ। ਮੋਹਾਲੀ ਦੀ ਅਦਾਲਤ ਦੇ ਵਿੱਚ ਪਿਛਲੇ ਦਿਨੀ ਉਹਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਲੱਗੀ ਸੀ, ਜਿਹੜੀ ਕਿ ਰੱਦ ਹੋ ਗਈ ਹੈ। ਹੁਣ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਇਸ ਦੇ ਦੌਰਾਨ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨੇ ਨਿੱਜੀ ਚੈਨਲ ਦੇ ਐਮਡੀ ਰਵਿੰਦਰ ਨਰੈਣਾ ਨੂੰ ਗ੍ਰਿਫਤਾਰ ਕਰ ਲਿਆ, ਜਾਂ ਹਿਰਾਸਤ ਕਹਿ ਸਕਦੇ ਆਪਾਂ, ਹਿਰਾਸਤ ਦੇ ਵਿੱਚ ਲੈ ਲਿਆ ਤੇ ਉਸ ਨੂੰ ਮੋਹਾਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਵਾ, ਜਿੱਥੇ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਉਹ ਮਿਲਦਾ ਵਾ। ਅਦਾਲਤ ਨੇ ਇਸ ਘਟਨਾਕ੍ਰਮ ਤੇ ਜਿਹੜੀ ਪ੍ਰਤੀਕਿਰਿਆ ਦਿੱਤੀ ਹੈ ਪੀਟੀਸੀ ਨੈਟਵਰਕ, ਕਿਉਂਕਿ ਮੀਡੀਆ ਦਾ ਕੰਮ ਬੋਥ ਸਾਈਡਸ ਨੂੰ ਕਵਰ ਕਰਨਾ ਆ, ਅਸੀਂ ਕਿਸੇ ਦਾ ਕਰੈਕਟਰ ਅਸਾਸੀਨੇਸ਼ਨ ਨਹੀਂ ਕਰ ਰਹੇ। ਜੋ ਪ੍ਰਤੀਕਿਰਿਆ ਆਈ ਆ ਉਹ ਕੀ ਆ ਉਹ ਵੀ ਤੁਹਾਨੂੰ ਦੱਸਦੇ ਹਾਂ ਕਿ ਜਿਹੜੀ ਨੈਂਸੀ ਘੁੰਮਣਿਆ ਉਹਦਾ ਤੇ ਭੁਪਿੰਦਰ ਸਿੰਘ ਦਾ ਪੀਟੀਸੀ ਨੈਟਵਰਕ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੂਜੀ ਗੱਲ ਇਹ ਆ ਕਿ ਇਹ ਸਾਰਾ ਕੁਝ ਰਾਜਨੀਤੀ ਤੋਂ ਪ੍ਰੇਰਿਤ ਆ, ਤੇ ਇਸ ਮਾਮਲੇ ਦੇ ਵਿੱਚ ਪਹਿਲਾਂ ਹੀ SIT ਜਿਹੜੀ ਐਮਡੀ ਰਵਿੰਦਰ ਨਰੈਣ ਦੇ ਬਿਆਨ ਦਰਜ ਕਰ ਚੁੱਕੀ ਆ। ਉਸ ਤੋਂ ਬਾਅਦ ਉਹਨੂੰ ਹਿਰਾਸਤ ਦੇ ਵਿੱਚ ਲਿਆ ਗਿਆ। ਜਿਹੜਾ ਅੱਜ ਦੀ ਖਬਰ ਦਾ ਮਜ਼ਮੂਨ ਆ ਉਹ ਇਹ ਆ, ਜਿਹਦੇ ਵਿੱਚ ਆਪਾਂ ਪੀਟੀਸੀ ਦਾ ਵਰਸ਼ਨ ਕੀ ਕਹਿੰਦਾ ਆ, ਕਿਉਂਕਿ ਐਥਿਕਸ ਦੇ ਅਕੋਰਡਿੰਗ ਉਹ ਦੇਣਾ ਬਣਦਾ ਆ, ਤੇ ਉਲਟਾ ਜਿਹੜੀ FIR ਦਰਜ ਹੋਈ ਹੈ ਜਾਂ ਜਿਹੜੇ ਬੰਦੇ ਨੇ ਅਗਾਊਂ ਜ਼ਮਾਨਤ, ਨੈਂਸੀ ਘੁੰਮਣ ਨੇ ਅਗਾਊਂ ਜ਼ਮਾਨਤ ਅਰਜ਼ੀ ਦਿੱਤੀ ਸੀ ਪਰ ਉਹ ਰੱਦ ਹੋ ਗਈ ਹੈ। ਹੁਣ ਆਪਾਂ ਆਉਣੇ ਆ ਕਿ ਇਹ ਦੋਸ਼ ਸ਼ੁਰੂ ਕਿੱਥੋਂ ਹੋਏ, ਗੱਲ ਕੀ ਹੈ, ਪੂਰਾ ਮਸਲਾ ਕੀ ਹੈ। ਬਹੁਤ ਸਾਰੇ ਅਦਾਰੇ ਉਸ ਕੁੜੀ ਦਾ ਨਾਮ ਲੈ ਰਹੇ ਨੇ, ਪਰ ਅਕੋਰਡਿੰਗ ਟੂ ਲਾਅ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਕੋਈ ਵੀ, ਚਾਹੇ ਉਹ ਵਿਕਟਮ ਆ, ਰੇਪ ਦੇ ਐਲੀਗੇਸ਼ਨਸ ਲੱਗੇ ਨੇ, ਮੋਲੈਸਟੇਸ਼ਨ ਦੇ ਐਲੀਗੇਸ਼ਨਸ ਲੱਗੇ ਨੇ, ਅਸੀਂ ਉੱਥੇ ਨਾਮ ਨਸ਼ਰ ਨਹੀਂ ਕਰ ਸਕਦੇ। ਪਰ ਜਿਹੜੀ ਕਹਾਣੀ ਆ ਉਹ ਇਹ ਮਜ਼ਮੂਨ ਕਹਾਣੀ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਗੱਲ ਜਿਹੜੀ ਆ 2022 ਦੀ ਹੈ, 1/1 ਦੀ ਜਨਵਰੀ ਮਹੀਨੇ ਦੀ ਗੱਲ ਆ, ਜਦੋਂ ਉਹ ਕੁੜੀ ਦੱਸਦੀ ਹੈ ਕਿ ਮੇਰੀ ਪਰਫਾਰਮੈਂਸ ਤੋਂ ਬਾਅਦ ਜਿਹੜਾ ਮਿਸ ਪੀਟੀਸੀ ਪੰਜਾਬਣ ਕੰਟੈਸਟ ਪ੍ਰਤੀਯੋਗਤਾ ਦੇ ਲਈ ਮੈਨੂੰ ਚੁਣ ਲਿਆ ਜਾਂਦਾ ਹੈ। ਉਸ ਤੋਂ ਬਾਅਦ ਉਹ ਕਹਿੰਦੇ ਕਿ ਮੇਰੀ ਪਰਫਾਰਮੈਂਸ ਤੋਂ ਬਾਅਦ ਮੈਨੂੰ ਸਿਲੈਕਟ ਕਰ ਲਿਆ ਜਾਂਦਾ ਹੈ, ਤੇ 10 ਤਰੀਕ ਤੀਜੇ ਮਹੀਨੇ ਦੀ ਗੱਲ ਹੈ ਜਦੋਂ ਮਿਸ ਪੀਟੀਸੀ ਪੰਜਾਬਣ ਦੇ ਦਫ਼ਤਰ ਦੇ ਵਿੱਚੋਂ ਮੈਨੂੰ ਫੋਨ ਆਉਂਦਾ ਕਿ ਤੁਸੀਂ ਆਪਣਾ ਸਾਰਾ ਸਮਾਨ ਲੈ ਆਓ ਤੇ ਜਿਹੜੀ ਰੈਜ਼ੀਡੈਂਸੀ SCF 116 ਫੇਜ਼ 5 ਇੰਡਸਟਰੀਅਲ ਏਰੀਆ ਸੈਕਟਰ 58 ਜ਼ਿਲ੍ਹਾ SS ਨਗਰ ਪਹੁੰਚੋ। ਇਹ ਕੁੜੀ ਦੀ ਸ਼ਿਕਾਇਤ ਹੈ ਜਿਹੜੀ FIR ਦਰਜ ਹੋਈ, ਔਰ ਉਸ FIR ਦੇ ਵਿੱਚ ਕਿਹਦੇ ਨਾਮ ਆ, ਉਹ ਨਾਮ ਹੈਗੇ ਆ ਜੀ, ਸਭ ਤੋਂ ਪਹਿਲਾ ਨਾਮ ਆ ਨੈਂਸੀ ਘੁੰਮਣ ਦਾ, ਡਾਇਰੈਕਟਰ ਮਿਸ ਪੰਜਾਬਣ ਕੰਟੈਸਟ ਪੀਟੀਸੀ ਪੰਜਾਬੀ 2022 ਤੇ 2023 ਦੇ ਲਈ ਜੋ ਮੁਕਾਬਲਾ ਹੋਣਾ ਆ ਉਹਦੇ ਲਈ। ਉਸ ਤੋਂ ਬਾਅਦ ਭੁਪਿੰਦਰ ਸਿੰਘ ਪੁੱਤਰ ਗੁਰਮਾਖ ਸਿੰਘ ਵਾਸੀ ਪਿੰਡ ਪੋਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਤੀਜੀ ਹੈਗੀ ਆ ਜੀ ਨਿਹਾਰਕਾ, ਅਸਿਸਟੈਂਟ ਡਾਇਰੈਕਟਰ ਮਿਸ ਪੰਜਾਬਣ ਕੰਟੈਸਟ ਪੀਟੀਸੀ ਪੰਜਾਬੀ 2022-23 ਦੇ ਲਈ। ਚੌਥਾ ਹੈਗਾ ਜੀ ਬੰਦਾ ਇਹਦੇ 'ਚ ਮੈਨੇਜਿੰਗ ਡਾਇਰੈਕਟਰ ਆ ਪੀਟੀਸੀ ਪੰਜਾਬੀ ਦਾ, ਜਿਹੜਾ ਕਿ ਰਹਿੰਦਾ ਵਾ 138 ਫੇਜ਼ 8B ਇੰਡਸਟਰੀਅਲ ਏਰੀਆ ਦੇ ਵਿੱਚ। ਤੇ ਇਸੇ ਤਰ੍ਹਾਂ ਮੈਨੇਜਿੰਗ ਡਾਇਰੈਕਟਰ ਹੈਗੇ ਆ ਜਿਹੜੇ ਨਾਲ ਉਹਨਾਂ ਦੀ ਰਿਹਾਇਸ਼ ਹੈਗੀ ਜਿਹੜੀ ਰੈਜ਼ੀਡੈਂਸੀ SCF 116 ਦੱਸੀ ਗਈ ਹੈ ਫੇਜ਼ 5 ਦੇ ਵਿੱਚ। ਇਹ ਬਾਏ ਨੇਮ FIR ਦੇ ਵਿੱਚ ਇਹਨਾਂ ਦਾ ਨਾਮ ਆਇਆ ਆ,
ਤੇ ਜਿਹੜਾ ਮਜ਼ਮੂਨ ਸੀਗਾ ਉਹ ਇਹ ਸੀਗਾ, ਕੁੜੀ ਕਹਿੰਦੀ ਜਨਵਰੀ ਮਹੀਨੇ ਦੇ ਵਿੱਚ ਮੈਂ ਜੋ ਮਿਸ PTC ਪ੍ਰਤੀਯੋਗਤਾ ਮਿਸ ਪੰਜਾਬਣ ਦਾ ਕੰਟੈਸਟ ਆ ਉਹਦੇ ਲਈ ਐਡੀਸ਼ਨ ਦਿੱਤਾ, ਤੀਜੇ ਮਹੀਨੇ ਦੇ ਵਿੱਚ ਮੈਨੂੰ ਉਹਨਾਂ ਨੇ ਇਹ ਜਿਹੜਾ ਪਤਾ ਅਸੀਂ ਦੱਸਿਆ ਵਾ, ਇੱਥੇ ਮੈਨੂੰ ਬੁਲਾ ਲਿਆ ਗਿਆ। ਉਸ ਤੋਂ ਬਾਅਦ ਕਹਿੰਦੇ ਕਿ ਜਿਹੜੀਆਂ ਹੋਰ ਕੁੜੀਆਂ ਸੀਗੀਆਂ ਉਹਨੂੰ ਵੀ ਮੇਰੇ ਨਾਲ ਠਹਿਰਾਇਆ ਗਿਆ ਤੇ ਸਾਨੂੰ ਇੱਕ ਟੈਂਪੂ ਟਰੈਵਲ ਦੇ ਵਿੱਚ PTC ਦੇ ਪਲਾਟ ਨੰਬਰ 138 ਜਿੱਥੇ ਇਹਨਾਂ ਨੇ ਸਟੂਡੀਓ ਬਣਾਇਆ ਹੋਇਆ ਉੱਥੇ ਲੈ ਕੇ ਗਏ ਤੇ 11 ਵਜੇ ਤੱਕ ਸਾਨੂੰ ਪ੍ਰੈਕਟਿਸ ਕਰਵਾਈ ਤੇ ਫਿਰ ਗੱਡੀ ਜਿਹੜੀ ਗ੍ਰੇ ਰੰਗ ਦੀ ਸੀ ਬਿਠਾ ਕੇ ਕਿਸੇ ਹੋਰ ਗੈਰ ਮਰਦਾਂ ਦੇ ਨਾਲ ਬਿਠਾ ਕੇ ਸਟੂਡੀਓ ਲੈ ਕੇ ਗਏ, ਜਿੱਥੇ ਕਿ ਉਹ ਕਹਿੰਦੀ ਕਿ ਮੈਂ ਨਾਂ ਨਹੀਂ ਜਾਣਦੀ, ਪਰ ਜੇ ਉਹ ਮੇਰੇ ਸਾਹਮਣੇ ਆਉਣਗੇ ਤਾਂ ਮੈਂ ਉਹਨਾਂ ਦੇ ਨਾਮ ਜਿਹੜੇ ਆ ਉਹ ਦੱਸ ਸਕਦੀ ਹਾਂ। ਇਸ ਤੋਂ ਬਾਅਦ ਕਹਾਣੀ ਇੰਨੀ ਹੀ ਨਹੀਂ ਹੈ, ਜਿਹੜਾ FIR ਦੇ ਵਿੱਚ ਜੋ ਪੀੜਤਾ ਦੇ ਬਿਆਨ ਨੇ ਜਾਂ ਉਹਦੇ ਪਿਤਾ ਦੇ ਬਿਆਨ ਨੇ ਉਹ ਇੰਨੇ ਨਹੀਂ ਹੈ। ਉਹ ਕਹਿੰਦੇ ਕਿ ਇਹ ਲੋਕ ਜਦੋਂ ਅਸੀਂ ਜਾ ਰਹੇ ਸੀ, ਟਰੈਵਲ ਕਰ ਰਹੇ ਸੀਗੇ, ਤਾਂ ਇਹਨਾਂ ਨੇ ਆਪਸ ਵਿੱਚ ਦੀ ਕੋਡ ਵਰਡਿੰਗ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਗੱਲਾਂ ਬਾਤਾਂ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਜਿਹੜਾ ਵਾ ਦੂਜੀਆਂ ਕੁੜੀਆਂ ਨੂੰ ਵੀ ਤੇ ਮੈਨੂੰ ਵੀ ਗਲਤ ਤਰੀਕੇ ਨਾਲ ਟੱਚ ਕੀਤਾ ਗਿਆ, ਯਾਨੀ ਕਿ ਮੋਲਸਟੇਸ਼ਨ ਕੀਤੀ ਗਈ। ਉਸ ਤੋਂ ਬਾਅਦ ਉਹ ਦੱਸਦੀ ਹੈ ਵੀ ਸਟੂਡੀਓ ਦੇ ਨਾਲ ਇੱਕ ਗੁਪਤ ਕੋਠੀ ਬਣੀ ਹੋਈ ਸੀਗੀ ਜਿਹਦੇ ਵਿੱਚ ਸਾਨੂੰ ਰੋਕਿਆ ਤੇ ਉੱਥੇ ਕਹਿੰਦੇ ਸਾਨੂੰ ਇੱਥੇ ਸ਼ੂਟ ਕਰਾਂਗੇ ਆਪਾਂ। ਸ਼ੂਟ ਤੋਂ ਬਾਅਦ ਜਿਹੜੇ ਆ ਗੁਪਤ ਕਮਰੇ ਦੇ ਵਿੱਚ ਉਹ ਕਹਿੰਦੇ ਕਿ ਇਕੱਲੀ ਲੜਕੀ ਨੂੰ ਬੁਲਾ ਕੇ ਉਲਟੇ ਸਿੱਧੇ ਸਵਾਲ ਕੀਤੇ ਇਹਨਾਂ ਨੇ ਤੇ ਅਸ਼ਲੀਲ ਹਰਕਤਾਂ ਕੀਤੀਆਂ ਸਾਡੇ ਨਾਲ, ਸਾਡੇ ਸਰੀਰ ਨੂੰ ਮਾੜੀ ਭਾਵਨਾ ਨਾਲ ਛੋਇਆ, ਦਬਾਇਆ, ਕਈ ਅੰਗਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਛੇੜਛਾੜ ਕੀਤੀ। ਪਰ ਇਸ ਤੋਂ ਵੀ ਗਲਤ ਤੇ ਇਸ ਤੋਂ ਵੀ ਹੱਦ ਦੀ ਘਟਨਾ ਉਹ ਵਾਪਰੀ ਕਿ ਜਿੱਥੇ ਇਹਨਾਂ ਨੇ ਉਹ ਕਹਿੰਦੇ ਕਿ ਜਦੋਂ ਸਾਨੂੰ ਰਹਿਣ ਸਹਿਣ ਸਾਨੂੰ ਜਦੋਂ ਅਸੀਂ ਇਹਨਾਂ ਦੀ ਸ਼ਿਕਾਇਤ ਕੀਤੀ, ਕਿਉਂਕਿ ਉਹਨਾਂ ਦੇ ਨਾਲ ਗਲਤ ਤਰੀਕੇ ਨਾਲ ਬਿਹੇਵ ਹੋਇਆ, ਰਾਤ ਨੂੰ ਟਰੈਵਲ ਕੀਤਾ, ਉਸ ਤੋਂ ਬਾਅਦ ਅਗਲੇ ਦਿਨ ਗੁਪਤ ਕੋਠੀ ਦੇ ਵਿੱਚ ਰੁਕਾਇਆ, ਸਰੀਰ ਦੀਆਂ ਨੁਮਾਇਸ਼ਾਂ ਕੀਤੀਆਂ ਗਈਆਂ, ਸਰੀਰ ਨੂੰ ਪੈਮਾਨਿਆ ਗਿਆ, ਨਾਪਿਆ ਗਿਆ, ਤਾਂ ਕਹਿੰਦੇ ਇਸ ਤੋਂ ਵੀ ਗਲਤ ਗੱਲ ਇਹ ਵਾਪਰੀ ਕਿ ਜਦੋਂ ਅਸੀਂ ਇਹਦੀ ਸ਼ਿਕਾਇਤ ਕੀਤੀ ਦੂਜੇ ਲੋਕਾਂ ਨਾਲ ਜਾਂ ਉੱਥੇ ਫੀਮੇਲਸ ਨਾਲ, ਤਾਂ ਉਹ ਕਹਿੰਦੇ ਕਿ ਇੰਨਾ ਕੁ ਤਾਂ ਤੁਹਾਨੂੰ ਕੰਪਰੋਮਾਈਜ਼ ਕਰਨਾ ਪਏਗਾ। ਜਿਹੜੇ ਲੋਕ ਗਲੈਮਰ ਦੀ ਦੁਨੀਆ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਲੋਕ ਮਨੋਰੰਜਨ ਦੀ ਇੰਡਸਟਰੀ ਦੇ ਕਾਲੇ ਕਾਰਨਾਮਿਆਂ ਤੋਂ ਵਾਕਿਫ ਨੇ, ਉਹਨਾਂ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੰਪਰੋਮਾਈਜ਼ ਕਿਹਨੂੰ ਕਿਹਾ ਜਾਂਦਾ ਹੈ। ਕੰਪਰੋਮਾਈਜ਼ ਇੱਕ ਵਰਡ ਆ, ਕੰਪਰੋਮਾਈਜ਼ ਇੱਕ ਸ਼ਬਦ ਆ ਜਿਹਨੂੰ ਦਲਾਲ ਟਾਈਪ ਦੇ ਲੋਕ ਯੂਜ਼ ਕਰਦੇ ਆ ਇਸ ਇੰਡਸਟਰੀ ਦੇ ਵਿੱਚ। ਤਾਂ ਉਹ ਕਹਿੰਦੇ ਕਿ ਜਦੋਂ ਸਾਨੂੰ ਕਿਹਾ ਕਿ ਬਹੁਤ ਕੁਝ ਸਹਿਣਾ ਪਊਗਾ ਤੇ ਫਿਰ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਦਾ ਨਾਮ FIR ਦੇ ਵਿੱਚ ਆ ਤੇ ਇਹ ਸਾਰੇ ਇਹਨਾਂ ਦੇ ਪਿੱਛੇ ਰਹਿ ਕੇ ਕੰਮ ਕਰਦੇ, ਮਤਲਬ ਮੂਹਰੇ ਬੰਦੇ ਕੋਈ ਹੋਰ ਕੀਤੇ ਹੋਏ ਆ ਇਹਨਾਂ ਨੇ। ਤਾਂ ਕਹਿੰਦੇ ਜਦੋਂ ਇਹ ਜਿਹੜੀ ਨਿਹਾਰਕਾ ਮੈਡਮ ਆ, ਨੈਂਸੀ ਘੁੰਮਣਾ, ਭੁਪਿੰਦਰ ਸਿੰਘ, ਇਹ ਸਾਰੇ ਇੱਕ ਗੈਂਗ ਦੀ ਤਰ੍ਹਾਂ ਕੰਮ ਕਰਦੇ ਤੇ ਜਿਹੜੇ ਹੋਰ ਬੰਦੇ ਆ ਉਹਨਾਂ ਨੂੰ ਕੁੜੀਆਂ ਸਪਲਾਈ ਕਰਦੇ, ਜਿਹਨੂੰ ਕੰਪਰੋਮਾਈਜ਼ ਕਹਿੰਦੇ ਆ ਇਹ। ਤਾਂ ਕੁੜੀਆਂ ਬਦਲੇ ਪਾਸੇ ਉਹਨਾਂ ਤੋਂ ਜਿਹੜਿਆਂ ਨੂੰ ਕੁੜੀਆਂ ਸਪਲਾਈ ਕਰਦੇ ਉਹਨਾਂ ਤੋਂ ਬਹੁਤ ਸਾਰੇ ਜਾਇਜ਼ ਤੇ ਨਜਾਇਜ਼ ਕੰਮ ਕਰਾਉਂਦੇ ਆ ਤੇ ਬਲੈਕਮੇਲ ਕਰਨ ਦੇ ਲਈ ਫੋਟੋ ਸ਼ੂਟ ਕੀਤਾ ਜਾਂਦਾ ਬਕਾਇਦਾ। ਪਹਿਲਾਂ ਫੋਟੋ ਸ਼ੂਟ ਕੀਤਾ ਜਾਂਦਾ ਕੁੜੀਆਂ ਦਾ, ਉਹਨਾਂ ਦਾ ਫਿਜ਼ੀਕਲੀ ਮੋਲੈਸਟੇਸ਼ਨ ਕੀਤੀ ਜਾਂਦੀ ਆ, ਉਹਨਾਂ ਦੇ ਸਰੀਰ ਨੂੰ ਨਾਪਿਆ ਜਾਂਦਾ, ਨੁਮਾਇਸ਼ ਕੀਤੀ ਜਾਂਦੀ ਹੈ ਪੈਮਾਨਿਆਂ ਦੇ ਨਾਲ, ਵੱਖ-ਵੱਖ ਤਰੀਕਿਆਂ ਦੇ ਨਾਲ, ਤੇ ਇਸੇ ਦਰਮਿਆਨ ਵੀ ਉਹਨਾਂ ਨਾਲ ਬਹੁਤ ਕੁਝ ਹੁੰਦਾ। ਤੇ ਫਿਰ ਜਦੋਂ ਕੋਈ ਕੰਪਲੇਂਟ ਕਰਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਹੀ ਫਿਰ ਉਹਨੂੰ ਦਬਾਉਣ ਦੇ ਲਈ ਵਰਤਿਆ ਜਾਂਦਾ ਹੈ। ਲੁਕਵੇਂ ਕੈਮਰੇ ਲਗਵਾਏ ਹੋਏ ਆ, ਉਹ ਕਹਿੰਦੀ ਕਿ ਜਿੱਥੇ ਤੁਸੀਂ ਚੇਂਜਿੰਗ ਕਰਨੀ ਆ ਉਹ ਕੈਮਰੇ ਉੱਥੇ ਲੁਕਵੇਂ ਲੱਗੇ ਹੋਏ ਆ ਤੇ ਅਸ਼ਲੀਲ ਵੀਡੀਓਜ਼ ਬਣਾਈਆਂ ਜਾਂਦੀਆਂ ਜਿਹੜੀਆਂ ਰੱਖੀਆਂ ਜਾਂਦੀਆਂ। ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਗੱਲਾਂ ਸਾਨੂੰ ਇੱਕ ਮੈਡਮ ਨੇ ਸ਼ਰੇਆਮ ਕਹੀਆਂ ਕਿ ਇਹ ਜਿਹੜੀਆਂ ਤੁਹਾਡੀਆਂ ਵੀਡੀਓ ਸਾਡੇ ਕੋਲ ਆ ਚੁੱਕੀਆਂ, ਜਿਹੜੀਆਂ ਕਿ ਤੁਸੀਂ ਚੇਂਜਿੰਗ ਕੀਤੀ ਜਾਂ ਕਿਸੇ ਤਰੀਕੇ ਨਾਲ ਜ਼ਮਾਨੇ ਦੇ ਵਿੱਚ ਸਹੀ ਨਹੀਂ ਸਮਝੀਆਂ ਜਾਣੀਆਂ, ਸਾਡੇ ਕੋਲ ਆ ਗਈਆਂ, ਜਾਂ ਤਾਂ ਤੁਸੀਂ ਹੁਣ ਸਾਡੇ ਨਾਲ ਜਿਹੜੇ ਨਜ਼ਦੀਕੀ ਲੋਕ ਆ ਉਹਨਾਂ ਦੇ ਗੈਂਗ ਦੇ ਜਾਂ ਉਹਨਾਂ ਦੇ ਨਾਲ ਵਾਹ ਵਾਸਤਾ ਉਹਨਾਂ ਦੇ ਨਾਲ ਹਮਬਿਸਤਰ ਹੋ ਜਾਓ, ਨਹੀਂ ਤਾਂ ਤੁਹਾਡੀਆਂ ਵੀਡੀਓਜ਼ ਇਹ ਵਾਇਰਲ ਕਰ ਦਿਆਂਗੇ। ਤਾਂ ਉਹ ਕਹਿੰਦੇ ਕਿ ਵਾਰ-ਵਾਰ ਮੈਨੂੰ ਮਿਸ ਪੰਜਾਬਣ ਬਣਾਉਣ ਦਾ ਝਾਂਸਾ ਦੇ ਕੇ ਮੇਰੇ ਨਾਲ ਗਲਤ ਨੀਅਤ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਜ਼ਬਰਦਸਤੀ ਮੇਰੇ ਸਰੀਰ ਨੂੰ ਜਿਹੜਾ ਟੱਚ ਕੀਤਾ ਤੇ ਇਸ ਤਰ੍ਹਾਂ। ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਤੁਹਾਡੇ ਤੋਂ ਬਾਅਦ 12 ਤੋਂ 15 ਲੱਖ ਰੁਪਏ ਦੀ ਗੱਲ ਜਿਹੜੀ ਮੰਗ ਕੀਤੀ ਗਈ। ਪਹਿਲਾਂ ਸਾਰਾ ਸਕ੍ਰਿਪਟਡ ਕਰ ਲਿਆ ਗਿਆ, ਫਿਰ ਜਦੋਂ ਉਹ ਕਹਿੰਦੇ ਕਿ ਜੇ ਤੁਸੀਂ ਮਿਸ ਪੰਜਾਬਣ ਬਣਨਾ ਵਾ ਤੇ 12 ਤੋਂ 15 ਲੱਖ ਰੁਪਈਆ ਦਿਓ, ਨਹੀਂ ਆ ਜਿਹੜੀਆਂ ਵੀਡੀਓਜ਼ ਆ ਤੁਹਾਡੀਆਂ ਵਾਇਰਲ ਕਰ ਦਿਆਂਗੇ। ਬਲੈਕਮੇਲਿੰਗ, ਇੱਕ ਅਗਲੇ ਲੈਵਲ ਦੀ ਬਲੈਕਮੇਲਿੰਗ ਕੀਤੀ ਗਈ। ਤਾਂ ਉਸ ਤੋਂ ਬਾਅਦ ਕਹਿੰਦੇ ਕਿ ਇਹ ਸਾਰਾ ਕੁਛ ਜਿਹੜਾ ਵਾ ਭੋਲੀਆਂ ਭਾਲੀਆਂ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਰਹੇ। ਜਦੋਂ ਮੈਂ ਇਹਨਾਂ ਨੂੰ ਕਿਹਾ, ਜ਼ਬਰੀ ਮੈਨੂੰ 5 ਦਿਨ ਬੰਦ ਰੱਖਿਆ ਇਹਨਾਂ ਨੇ ਹੋਟਲ ਦੇ ਵਿੱਚ ਤੇ ਬਾਹਰ ਨਹੀਂ ਜਾਣ ਦਿੱਤਾ। ਹੋਟਲ ਦੇ ਵਿੱਚ ਰਹਿੰਦੀਆਂ ਜਿਹੜੀਆਂ ਕੁੜੀਆਂ ਸੀਗੀਆਂ ਉਹਨਾਂ ਨੂੰ ਐਸਾ ਪਾਣੀ ਦਿੱਤਾ ਜਾਂਦਾ ਸੀ ਜਿਨ੍ਹਾਂ ਦੇ ਬੋਤਲਾਂ ਖੁੱਲ੍ਹੀਆਂ ਹੁੰਦੀਆਂ ਸੀਗੀਆਂ। ਮਤਲਬ ਉਹ ਕਹਿੰਦੇ ਕਿ ਮੈਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਮਿਲਾਵਟ ਕੀਤੀ ਜਾਂਦੀ ਸੀ ਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਪਦਾਰਥਾਂ ਨੂੰ ਪੀਣ ਤੋਂ ਬਾਅਦ ਜਿਹੜੀ ਉਹਨਾਂ ਦੀ ਸੈਕਸੁਅਲ ਉਤੇਜਨਾ ਵਾ ਉਹ ਵੱਧ ਜਾਂਦੀ ਸੀਗੀ। ਤੇ ਇਹ ਇਸ ਤਰ੍ਹਾਂ ਦਾ ਸਾਰਾ ਕੁਛ ਹੋਇਆ ਵਿਆ। ਨਸ਼ਾ ਤਸਕਰੀ ਦੇ ਧੰਦੇ ਦੇ ਵੀ ਦੋਸ਼ ਲੱਗੇ ਨੇ। ਸੋ ਬਹੁਤ ਵੱਡਾ ਮਜ਼ਮੂਨ ਹੈ FIR ਦਾ। ਅਸੀਂ ਇਹ ਨਹੀਂ ਕਹਿੰਦੇ ਕਿ ਇਹ ਸਾਰੀਆਂ ਗੱਲਾਂ ਸੱਚ ਹੋਣਗੀਆਂ, ਪਰ ਅਸੀਂ ਇਹ ਤਾਂ ਕਹਿ ਸਕਦੇ ਹਾਂ ਨਾ ਕਿ ਜੋ ਦੋਸ਼ ਲੱਗੇ
ਉਹਨਾਂ ਦੀ ਜਾਂਚ ਹੋਵੇ। ਅਸੀਂ ਇਹ ਤੇ ਕਹਿ ਸਕਦੇ ਨਾ ਕਿ ਜੋ ਦੋਸ਼ ਲੱਗ ਰਹੇ ਨੇ ਸਾਰਿਆਂ ਦੀ ਜਾਂਚ ਹੋਵੇ। ਇਹ ਗੱਲਾਂ ਕਹਿਣ 'ਚ ਤਾਂ ਹਰਜ਼ ਨਹੀਂ ਹੈ, ਇਹ ਗੱਲਾਂ ਕਹਿਣ 'ਚ ਤਾਂ ਕਾਨੂੰਨੀ ਤੌਰ 'ਤੇ ਕੋਈ ਗਲਤ ਨਹੀਂ ਹੈ। ਜੋ ਖਬਰਾਂ ਦੇ ਮਜ਼ਮੂਨ ਨੇ, ਜੋ FIR ਦਾ ਮਜ਼ਮੂਨ ਆ, ਉਹ ਪੜ੍ਹਨਾ ਤੇ ਕੋਈ ਗਲਤ ਨਹੀਂ ਹੈ। ਸੋ ਇਹ ਚੀਜ਼ਾਂ ਵਾ ਜਿਨ੍ਹਾਂ ਤੇ ਲੋਕ ਸਾਇਲੈਂਟ ਬੈਠੇ ਨੇ। ਅੱਜ ਰਵਿੰਦਰ ਨਰੈਣਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਖਬਰਾਂ ਚੱਲ ਪਈਆਂ ਨੇ। ਇਸ ਤੋਂ ਪਹਿਲਾਂ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ। ਸੋ ਮੀਡੀਆ ਦੀ ਜਾਂ ਆਮ ਲੋਕਾਂ ਦੀ ਤਾਂ ਇਹੋ ਹੀ ਮੰਗ ਹੈ ਕਿ ਇਹ ਜਿਹੜੀ ਕੁੜੀ ਇੰਨੇ ਦੋਸ਼ ਕਥਿਤ ਤੌਰ ਤੇ ਲਾ ਰਹੀ ਹੈ ਔਰ ਬਾਏ ਨੇਮ FIR ਦੇ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਨੇ ਉਹਨਾਂ ਦੇ ਨਾਲ ਜਾਂਚ ਪੜਤਾਲ ਕਰਕੇ, ਅਸੀਂ ਨਹੀਂ ਕਹਿੰਦੇ ਕਿ ਉਹਨਾਂ ਨੇ ਦੋਸ਼ੀ ਸਾਬਤ ਹੋ ਗਿਆ ਉਹ, ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਹੋਊਗਾ, ਪਰ ਹੋ ਕੀ ਰਿਹਾ ਤਾਂ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਨਾ। ਸੋ ਮੀ ਟੂ ਇਸ ਤੋਂ ਪਹਿਲਾਂ ਬੜਾ ਵਾਪਰਿਆ ਵਾ। ਬਹੁਤ ਵਾਰ ਨਿਊਜ਼ ਇੰਡਸਟਰੀ, ਮੀਡੀਆ ਇੰਡਸਟਰੀ, ਗਲੈਮਰ ਦੀ ਦੁਨੀਆ ਦੇ ਨਾਲ ਜੁੜੇ ਲੋਕਾਂ ਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਨੇ, ਪਰ ਸੱਚ ਕੀ ਹੈ ਇਹ ਸਾਬਤ ਹੋਣਾ ਚਾਹੀਦਾ, ਸਾਹਮਣੇ ਜ਼ਰੂਰ ਹੋਣਾ ਚਾਹੀਦਾ। ਝੂਠਾ ਸੱਚਾ ਕੌਣ ਆ ਇਹਦਾ ਨਤਾਰਾ ਹੋਣਾ ਚਾਹੀਦਾ। ਔਰ ਐਸੀ ਆੜ ਦੇ ਹੇਠ ਜਿਹੜੇ ਕੰਟੈਸਟ ਨੇ ਜਾਂ ਜਿਨ੍ਹਾਂ ਦੀ ਆੜ ਦੇ ਹੇਠ ਇਹੋ ਜਿਹੇ ਕੰਮ ਨਹੀਂ ਹੋਣੇ ਚਾਹੀਦੇ। ਸੋ ਅਗਲੀ ਰਿਪੋਰਟ ਦੇ ਵਿੱਚ ਆਪਾਂ ਫੇਰ ਮਿਲਾਂਗੇ, ਗੱਲਬਾਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।